ਇਕੋਨਮੀ ਦੇ ਵਿੱਚ ਹਰਜੋਤ ਸਿੰਘ ਜੀ, ਅਮੈਰੀਕਨਜ਼ ਕਹਿ ਰਹੇ ਆ ਵੀ ਅਸੀਂ ਭਾਈ ਇਹ ਵੱਧ ਕੀਮਤਾਂ ਆ ਉਹ ਹੁਣ ਪੇ ਕਰਨੋਂ ਸਾਡੀ ਬੱਸ ਹੋ ਚੁੱਕੀ ਆ। ਕਹਿੰਦੇ ਵੀ ਇਨਫਲੇਸ਼ਨ ਦਾ ਜਿਹੜਾ ਇਹ ਸੂਬਾ ਇਸ ਟਾਈਮ ਜੋ ਸਪਾਈਕ ਨਿਕਲਦੀ ਜਾ ਰਹੀ ਸੀ, ਉਸ ਨੂੰ ਕਹਿੰਦੇ ਵੀ ਫਾਈਨਲ ਬਲੋ ਲੋਕ ਜਿਹੜਾ ਹੁਣ ਦੇਣ ਜਾ ਰਹੇ ਆ। ਕਹਿੰਦੇ ਵੀ ਐਮਾਜ਼ਨ ਤੋਂ ਲੈ ਕੇ ਡਿਜ਼ਨੀ ਤੱਕ, ਵੱਡੀਆਂ ਤੋਂ ਲੈ ਕੇ ਛੋਟੀਆਂ ਕੰਪਨੀਆਂ, ਇਸ ਟਾਈਮ ਇਹ ਉਹਨਾਂ ਦੇ ਵਿੱਚ ਸਾਹਮਣੇ ਆ ਰਿਹਾ ਆ ਵੀ ਲੋਕ ਜਿਹੜੇ ਘੱਟ ਖਰਚਾ ਕਰ ਰਹੇ ਆ ਤੇ ਸਸਤੀਆਂ ਚੀਜ਼ਾਂ ਬਾਏ ਕਰਨ ਵੱਲ ਵਧੇ ਹੋਏ ਆ। ਸੋ ਕੰਜ਼ਿਊਮਰ ਜਿਹੜੇ ਆ ਕੱਟਬੈਕ ਕਰ ਰਹੇ ਆ ਇਸ ਤਰੀਕੇ ਦੇ ਨਾਲ। ਇਨਫਲੇਸ਼ਨ ਹੁਣ ਡਾਊਨ ਆ ਇਹਨਾਂ ਦੇ ਹਿਸਾਬ ਦੇ ਨਾਲ, ਜਿਹੜੇ ਇਹ ਆંકੜੇ ਪੇਸ਼ ਕਰਦੇ ਆ, ਪਰ ਪ੍ਰਾਈਸਿਸ ਅਜੇ ਵੀ ਲੋਕਾਂ ਦੇ ਲਈ ਹਾਈ ਹੀ ਨਜ਼ਰ ਆ ਰਹੀਆਂ ਆ। ਪ੍ਰੈਜ਼ੀਡੈਂਟ ਨੇ ਫੈਡਰਲ ਰਿਜ਼ਰਵ ਬੈਂਕ ਆਫ ਰਿਚਮੰਡ ਦੇ ਟਾਮ ਬਾਰਕਿਨ, ਉਹ ਕਹਿੰਦੇ ਵੀ ਕੰਜ਼ਿਊਮਰ ਹੁਣ ਉਸ ਪੁਆਇੰਟ ਦੇ ਉੱਤੇ ਪਹੁੰਚ ਚੁੱਕੇ ਆ, ਕਹਿੰਦੇ ਵੀ ਇਹ ਹੁਣ ਸਾਨੂੰ ਮਨਜ਼ੂਰ ਨਹੀਂ ਆ, ਅਸੀਂ ਇਸ ਨੂੰ ਅਸੈਪਟ ਨਹੀਂ ਕਰਾਂਗੇ। ਤੇ ਸੋਲਿਊਸ਼ਨ ਕਹਿੰਦੇ ਵੀ ਹਾਈ ਪ੍ਰਾਈਸਿਸ ਦਾ ਕੀ ਹੋ ਸਕਦਾ ਆ ਵੀ ਉਹ ਘਟਣ, ਪਰ ਆਪਾਂ ਨੂੰ ਪਤਾ ਵੀ ਇਹ ਹੁਣ ਹੋਣਾ ਕਾਫੀ ਜ਼ਿਆਦਾ ਅਸੰਭਵ ਜਿਹਾ ਨਜ਼ਰ ਆ ਰਿਹਾ ਆ। ਫੈਡ ਦਾ 2% ਇਨਫਲੇਸ਼ਨ ਦੇ ਉੱਤੇ ਪਹੁੰਚਣੀ ਜਿਹੜੀ ਚੀਜ਼ ਆ, ਉਸ ਨੂੰ ਪਤਾ ਨਹੀਂ ਕਿੰਨਾ ਕੁ ਵਕਤ ਲੱਗੂਗਾ, ਪਰ ਬੀਤੇ ਸਮੇਂ ਦੇ ਵਿੱਚ ਫੈਡ ਨੇ ਇਹ ਇਸ਼ਾਰੇ ਜ਼ਰੂਰ ਕੀਤੇ ਆ ਵੀ ਇਸ ਆંકੜਿਆਂ ਨੂੰ ਦੇਖਦੇ ਹੋਏ ਆਉਂਦੇ ਮਹੀਨੇ ਦੇ ਵਿੱਚ ਇੰਟਰਸਟ ਰੇਟ ਕੱਟਸ ਜਿਹੜੀਆਂ ਆ ਉਹ ਹੋ ਸਕਦੀਆਂ ਨੇ। ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਈਅਰ ਆ, ਉਤੋਂ ਲੋਕਾਂ ਨੂੰ ਇਕਨੋਮਿਕ ਜਿਹੜੀ ਉਹ ਪੀੜ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਆ, ਤੇ ਲੋਕਾਂ ਦੇ ਦੁਆਰਾ ਜਿਹੜੇ ਖਪਤਕਾਰ ਆ ਉਹ ਦੁਆਰਾ ਸਸਤੀਆਂ ਚੀਜ਼ਾਂ ਭਾਲਣੀਆਂ ਤੇ ਘੱਟ ਖਰਚਾ ਕਰਨਾ, ਇਹ ਹੁਣ ਇਸ਼ਾਰਾ ਆ ਵੀ ਇਕਨੋਮਿਕ ਸਲੋ ਡਾਊਨ ਦੇ ਵਿੱਚ ਆਪਾਂ ਤਕਰੀਬਨ ਪਹੁੰਚ ਚੁੱਕੇ ਆ। ਉਧਰ ਹੈਰਿਸ ਕੈਂਪੇਨ ਇਹ ਇਸ਼ਾਰਾ ਕਰ ਰਹੀ ਆ ਵੀ ਇਸ ਵੀਕ ਦੇ ਵਿੱਚ ਉਹ ਆਪਣਾ ਇਕਨੋਮਿਕ ਪਲਾਨ ਜਿਹੜਾ ਜਾਰੀ ਕਰਨਗੇ, ਵੀ ਉਸ ਦੇ ਨਾਲ ਕੀ ਲੋਕਾਂ ਨੂੰ ਰਾਹਤ ਮਿਲੂਗੀ, ਇਹ ਗੱਲਾਂ ਦੇ ਨਾਲ ਮਿਲੂਗੀ ਜਾਂ ਕੁਝ ਕਰਕੇ ਵੀ ਜਿਹੜਾ ਇਹ ਦਿਖਾਉਣਗੇ। ਇੱਕ ਉਹਦੇ ਵਿੱਚ ਇਹ ਆ ਵੀ ਜਿਹੜੇ ਵੇਟ ਕਰਦੇ ਨੇ, ਵੇਟਰਸ ਨੇ, ਉਹਨਾਂ ਦੀਆਂ ਟਿਪਸ ਦੇ ਉੱਤੇ ਜਿਹੜਾ ਟੈਕਸ ਸੀਗਾ ਉਸ ਨੂੰ ਇਸ ਦੇ ਵਿੱਚੋਂ ਕੱਟ ਕਰਨ ਦੀ ਜਿਹੜੀ ਗੱਲ ਆ, ਇਸ ਨੂੰ ਲੈ ਕੇ ਦੋਨੋਂ ਹੀ ਕੈਂਪੇਨ ਇਸ ਗੱਲ ਦੇ ਉੱਤੇ ਸਹਿਮਤ ਜਿਹੜੇ ਉਹ ਨਜ਼ਰ ਆ ਰਹੇ ਹੈਗੇ ਆ। ਪਰ ਇਕਨੋਮਿਕਲੀ ਹਰਜੋਤ ਸਿੰਘ ਜੀ, ਲੋਕਾਂ ਦੀ ਕਹਿੰਦੇ ਵੀ ਹੁਣ ਪੂਰੀ ਤਰ੍ਹਾਂ ਬੱਸ ਹੋ ਚੁੱਕੀ ਆ। ਮਹਿੰਗੀਆਂ ਚੀਜ਼ਾਂ ਖਰੀਦਣ ਤੋਂ ਉਹਨਾਂ ਨੇ ਹੁਣ ਨਾ ਕਰਨੀ ਸ਼ੁਰੂ ਕਰ ਦਿੱਤੀ ਆ।